ਤੇ 10 ਦਸੰਬਰ ਨੂੰ ਪੂਰੀ ਦੁਨੀਆ UN ਚਾਰਟਰ ਅਨੁਸਾਰ ਜਿਹੜਾ ਕਿ 10 ਦਸੰਬਰ 1948 ਨੂੰ ਅਡਾਪਟ ਕੀਤਾ ਗਿਆ ਸੀ, ਉਸ ਅਨੁਸਾਰ ਮਨੁੱਖੀ ਅਧਿਕਾਰ ਦਿਨ ਮਨਾਉਂਦਾ ਹੈ। ਸੋ ਅਸੀਂ ਦਲ ਖਾਲਸਾ ਵੱਲੋਂ ਸਮਝਿਆ ਕਿ ਜਿਸ ਗੁਰੂ ਸਾਹਿਬਾਨ ਨੇ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਦਿੱਤੀ ਹੈ, ਜਿਹੜਾ ਦਿਨ ਦੁਨੀਆ ਮਨਾਉਂਦੀ ਹੈ, ਉਸ ਦਿਨ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਕਾਨਫਰੰਸ ਕਰੀਏ। ਅਜੋਕੇ ਸਮੇਂ ਦੇ ਵਿੱਚ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਪਰਿਪੇਖ ਦੇ ਵਿੱਚ ਜੋ ਇਸ ਵੇਲੇ ਇਸ ਖਿੱਤੇ ਦੇ ਵਿੱਚ ਲੋਕਾਂ ਦੀ ਦਸ਼ਾ ਹੈ, ਸਥਿਤੀ ਹੈ, ਉਸ ਨੂੰ ਬਿਆਨ ਕਰੀਏ। ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਉਣ ਲਈ ਭਲਕੇ 10 ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਰਣਜੀਤ ਐਵਨਿਊ ਵਿਖੇ ਕਾਨਫਰੰਸ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਹਮਖਿਆਲੀ ਜਥੇਬੰਦੀਆਂ, ਸ਼ਖਸੀਅਤਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਦਲ ਖਾਲਸਾ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਖਤਰਨਾਕ ਸਮੇਂ ਵਿੱਚੋਂ ਲੰਘ ਰਹੇ ਹਨ। ਸਰਕਾਰੀ ਸ਼ਹਿ ਪ੍ਰਾਪਤ ਜਨਸੰਖਿਆ ਵਿੱਚ ਬਦਲਾਅ, ਦਰਿਆਈ ਪਾਣੀਆਂ ਦੀ ਲੁੱਟ, ਰਾਜਸੀ ਕਾਰਜਕਰਤਾਵਾਂ ਦੀਆਂ ਲੰਮੀਆਂ ਨਜ਼ਰਬੰਦੀਆਂ ਅਤੇ ਹਿਰਾਸਤੀ ਮੌਤਾਂ, ਫਰਜ਼ੀ ਮੁਕਾਬਲੇ, ਗੈਰ ਨਿਆਇਕ ਹਿਰਾਸਤਾਂ ਨੇ ਪੰਜਾਬ ਦੀ ਅੰਦਰੂਨੀ ਖੁਦਮੁਖਤਿਆਰੀ ਨੂੰ ਕਮਜ਼ੋਰ ਕੀਤਾ ਹੈ ਅਤੇ ਹੱਕ ਸੱਚ ਦੀਆਂ ਆਵਾਜ਼ਾਂ ਨੂੰ ਕੁਚਲਿਆ ਹੈ। ਇਸ ਕਾਨਫਰੰਸ ਦੌਰਾਨ ਕਸ਼ਮੀਰ ਤੋਂ ਲੈ ਕੇ ਪੰਜਾਬ ਅਤੇ ਦਿੱਲੀ ਤੱਕ ਜ਼ਮੀਰ ਦੇ ਕੈਦੀਆਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਜਾਂ ਬਿਨਾਂ ਕਿਸੇ ਟਰਾਇਲ ਦੇ ਸ਼ੁਰੂ ਹੋਣ ਦੇ ਨਜ਼ਰਬੰਦ ਹਨ, ਉਹਨਾਂ ਦਾ ਮੁੱਦਾ ਉਜਾਗਰ ਕੀਤਾ ਜਾਵੇਗਾ। ਦਲ ਖਾਲਸਾ ਆਗੂਆਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦਾ ਲਗਾਤਾਰ ਫੌਜੀਕਰਨ ਪੰਜਾਬ ਨੂੰ ਨਿਯੰਤਰਿਤ ਅਸੁਰੱਖਿਆ ਅਤੇ ਜੰਗ ਦੇ ਇੱਕ ਥੀਏਟਰ ਵਿੱਚ ਬਦਲ ਚੁੱਕਿਆ ਹੈ, ਜੋ ਭਵਿੱਖ ਵਿੱਚ ਤਬਾਹੀ ਦਾ ਸਬਬ ਬਣ ਸਕਦਾ ਹੈ। ਅੱਜ 350 ਸਾਲਾਂ ਬਾਅਦ ਉਸੇ ਕਸ਼ਮੀਰ ਦੇ ਵਿੱਚ ਮੁਸਲਮਾਨ ਮਜ਼ਲੂਮ ਹਨ ਤੇ ਜਿਹੜੇ ਜ਼ਾਲਮ ਹਨ ਉਹ ਹਿੰਦੁਤਵ ਸਲਤਨਤ ਹੈ, ਹਿੰਦੁਤਵ ਹੁਕੂਮਤ ਹੈ, ਕਿਉਂਕਿ ਉਹਨਾਂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਹੋਈ ਹੈ। ਤੇ 10 ਦਸੰਬਰ ਨੂੰ ਪੂਰੀ ਦੁਨੀਆ UN ਚਾਰਟਰ ਅਨੁਸਾਰ ਜਿਹੜਾ ਕਿ 10 ਦਸੰਬਰ 1948 ਨੂੰ ਅਡਾਪਟ ਕੀਤਾ ਗਿਆ ਸੀ, ਉਸ ਅਨੁਸਾਰ ਮਨੁੱਖੀ ਅਧਿਕਾਰ ਦਿਨ ਮਨਾਉਂਦਾ ਹੈ। ਸੋ ਅਸੀਂ ਦਲ ਖਾਲਸਾ ਵੱਲੋਂ ਸਮਝਿਆ ਕਿ ਜਿਸ ਗੁਰੂ ਸਾਹਿਬਾਨ ਨੇ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਦਿੱਤੀ ਹੈ, ਜਿਹੜਾ ਦਿਨ ਦੁਨੀਆ ਮਨਾਉਂਦੀ ਹੈ, ਉਸ ਦਿਨ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਕਾਨਫਰੰਸ ਕਰੀਏ। ਔਰ ਉਸ ਕਾਨਫਰੰਸ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਪਰਿਪੇਖ ਦੇ ਵਿੱਚ ਜੋ ਇਸ ਵੇਲੇ ਇਸ ਖਿੱਤੇ ਦੇ ਵਿੱਚ ਲੋਕਾਂ ਦੀ ਦਸ਼ਾ ਹੈ, ਸਥਿਤੀ ਹੈ, ਉਸ ਨੂੰ ਬਿਆਨ ਕਰੀਏ। ਉਸ ਵੇਲੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਮਜ਼ਲੂਮ ਕਸ਼ਮੀਰੀ ਪੰਡਤ ਸੀ ਤੇ ਜ਼ਾਲਮ ਮੁਗਲ ਸੀਗੇ। ਅੱਜ ਬਿਲਕੁਲ ਉਸ ਦੇ ਉਲਟ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਜ਼ਾਲਮ ਜਿਹੜੇ ਨੇ ਹਿੰਦੁਤਵ ਸਲਤਨਤ ਹੈ, ਹਿੰਦੂ ਧਰਮ ਦੇ ਜਿਹੜੇ ਪੈਰੋਕਾਰ ਨੇ ਅੱਜ ਉਹ ਹੁਕਮਰਾਨ ਬਣੇ ਬੈਠੇ ਨੇ ਇਸ ਦੇਸ਼ ਦੇ। ਅੱਜ ਉੱਥੇ ਮੁਸਲਮਾਨ ਜਿਹੜਾ ਉਹ ਮਜ਼ਲੂਮ ਹੈ। ਸੋ ਅਸੀਂ ਉਹਨਾਂ ਦੀ ਆਵਾਜ਼ ਵੀ ਬਣਨ ਜਾ ਰਹੇ ਹਾਂ। ਜੋ ਜ਼ਾਤੀਆਂ ਉਹਨਾਂ ਦੇ ਨਾਲ ਹੋ ਰਹੀਆਂ ਨੇ, ਜੋ ਵਤੀਕੀਆਂ ਉਹਨਾਂ ਦੇ ਰਾਜਨੀਤਿਕ ਕੈਦੀਆਂ ਦੇ ਨਾਲ ਹੋ ਰਹੀਆਂ ਨੇ, ਅਸੀਂ ਉਹਨਾਂ ਦੀ ਆਵਾਜ਼ ਵੀ ਬਣਾਂਗੇ। ਆਪਣੇ ਗੁਰੂ ਸਾਹਿਬਾਨ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੈ ਕਿ ਜਿਹੜਾ ਸੰਦੇਸ਼, ਜਿਹੜਾ ਫਲਸਫਾ, ਜਿਹੜਾ ਵਿਚਾਰਧਾਰਾ ਉਹਨਾਂ ਨੇ ਸਾਨੂੰ ਦਿੱਤਾ, ਅਸੀਂ ਉਹਦੇ ਤੇ ਕਾਇਮ ਰਹੀਏ ਤੇ ਦੁਨੀਆ ਨੂੰ ਦੱਸੀਏ। UN ਨੇ 77 ਵਰ੍ਹੇ ਪਹਿਲਾਂ ਮਨੁੱਖੀ ਅਧਿਕਾਰ ਚਾਰਟਰ ਦਿੱਤਾ ਹੈ। 1765 ਦੇ ਵਿੱਚ ਫ੍ਰੈਂਚ ਫਿਲਾਸਫਰ ਹੋਇਆ ਵੋਲਟੇਰ, ਉਹਨੇ ਵੀ ਇਸੇ ਸਥਾਨ ਦੇ ਉੱਤੇ ਪਹਿਰਾ ਦਿੰਦੇ ਹੋਏ ਆਪਣਾ ਜੀਵਨ ਦਿੱਤਾ ਸੀ। ਬਟ ਤੁਸੀਂ ਦੇਖੋ ਕਿ UN ਨੇ 78 ਵਰ੍ਹੇ ਪਹਿਲਾਂ ਦਿੱਤਾ, ਵੋਲਟੇਰ ਨੇ 1763 ਦੇ ਵਿੱਚ ਇਹ ਗੱਲ ਕਹੀ ਹੈ, ਪਰ 350 ਸਾਲ ਪਹਿਲਾਂ 9ਵੇਂ ਪਾਤਸ਼ਾਹ ਨੇ ਇਹ ਵਿਚਾਰਧਾਰਾ, ਸਿਧਾਂਤ, ਸੰਦੇਸ਼ ਦੇ ਕੇ, ਆਪਣੀ ਸ਼ਹਾਦਤ ਦੇ ਕੇ ਦੁਨੀਆ ਨੂੰ ਇਹ ਦੱਸਿਆ ਕਿ ਕਿਵੇਂ ਜਿਸ ਧਰਮ, ਜਿਸ ਅਕੀਦੇ ਦੇ ਵਿੱਚ ਤੁਹਾਡਾ ਵਿਸ਼ਵਾਸ ਨਹੀਂ ਵੀ ਹੈ, ਤੁਸੀਂ ਉਸ ਲਈ ਵੀ ਕਿ ਉਹਨਾਂ ਨੂੰ ਉਹਨਾਂ ਦੇ ਅਕੀਦੇ ਅਨੁਸਾਰ ਜੀਵਨ
ਜਿਉਣ ਦਾ ਹੱਕ ਮਿਲੇ ਤੁਸੀਂ ਆਪਣੀ ਸ਼ਹਾਦਤ ਦਿਓ। ਤਾਂ ਗੁਰੂ ਸਾਹਿਬ ਨੇ ਦੀ ਸ਼ਹਾਦਤ ਬੇਮਿਸਾਲ। ਅੱਜ ਦੇ ਜਿਹੜੇ ਸਾਡੇ ਮੌਜੂਦਾ ਹਾਲਾਤ ਨੇ ਉਸ ਸੰਬੰਧ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਾਡੇ ਰਾਜਨੀਤਿਕ ਕੈਦੀ ਨੇ, ਜੋ ਉਹਨਾਂ ਦੀ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਬੇਕਦਰੀ ਹੋ ਰਹੀ ਹੈ। ਯੂਨਾਈਟਿਡ ਨੇਸ਼ਨਸ ਨੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਹਰ ਖਿੱਤੇ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦਿੱਤਾ ਹੈ। ਤੇ ਮੇਰੇ ਕੋਲ ਯੂਐਨ ਦਾ ਚਾਰਟਰ ਵੀ ਪਿਆ ਤੇ ਇਹਦੇ ਵਿੱਚ ਵੀ ਬੜਾ ਕਲੀਅਰਲੀ ਇੱਕ ਜਗ੍ਹਾ ਤੇ ਲਿਖਿਆ ਹੈ what are human rights ਦੇ ਵਿੱਚ ਜਾ ਕੇ ਕਹਿੰਦੇ ਨੇ ਕਿ what is self determination and how is it a human right, ਕਿ ਜਿਹੜਾ ਸਵੈ ਨਿਰਣਾ ਹੈ ਨਾ ਇਹ ਮਨੁੱਖੀ ਹੱਕ ਹੈ। ਤੇ ਯੂਐਨ ਨੇ ਪਿਛਲੇ ਮਹੀਨੇ ਆਪਣੇ 80 ਸਾਲਾ ਹੋਣ ਦੇ ਮਨਾਏ ਨੇ ਤੇ ਅਸੀਂ ਯੂਐਨ ਨੂੰ ਵੀ ਇਹ ਸਵਾਲ ਕਰਨਾ ਹੈ ਇਸ ਵਾਰੀ। ਯੂਐਨ ਨੇ 80 ਸਾਲ ਆਪਣੇ ਪੂਰੇ ਕੀਤੇ ਨੇ ਤੇ ਅਸੀਂ ਇਸ ਆਪਣੀ ਕਾਨਫਰੰਸ ਦੇ ਵਿੱਚ 10 ਦਸੰਬਰ ਨੂੰ ਯੂਐਨ ਦੇ ਫੰਕਸ਼ਨਿੰਗ ਕਾਰਗੁਜ਼ਾਰੀ ਦਾ ਐਨਾਲਾਈਜ਼ ਕਰਨਾ ਹੈ, ਐਵੈਲੂਏਸ਼ਨ ਕਰਨੀ ਹੈ ਤੇ ਉਹ ਪੁੱਛਣਾ ਹੈ ਕਿ ਜਿਹੜੇ ਸਵੈ ਨਿਰਣੇ ਦਾ ਹੱਕ ਯੂਐਨ ਕਿਤਾਬਾਂ ਤੇ ਕਾਗਜ਼ਾਂ ਤੇ ਦੇ ਰਿਹਾ ਹੈ ਉਸ ਕੋਲ ਕੀ ਮੈਕੈਨਿਜ਼ਮ ਹੈ ਕਿ ਉਹ ਪੂਰੀ ਦੁਨੀਆ ਦੇ ਲੋਕ ਜਿਹੜੇ ਮੰਗ ਕਰ ਰਹੇ ਨੇ ਇਸ ਦੀ ਉਹਨਾਂ ਦੇ ਉੱਤੇ ਲਾਗੂ ਕੀਤਾ ਜਾਵੇ, ਉਹਨਾਂ ਨੂੰ ਇਹ ਹੱਕ ਮਿਲੇ ਔਰ ਉਹ ਹੱਕ ਦਾ ਇਸਤੇਮਾਲ ਕਰਕੇ ਆਪਣੀ ਤਕਦੀਰ ਦੇ ਫੈਸਲੇ ਕਰਨ। ਸੋ ਇਹ ਬਹੁਤ ਵੱਡਾ ਇੱਕ ਸਵਾਲ ਹੈ। ਅਜੇ ਤੱਕ ਯੂਐਨ ਖਾਮੋਸ਼ ਹੈ। ਭਾਰਤ ਨੇ ਇਸ ਹੱਕ ਨੂੰ ਦਰਕਨਾਰ ਕੀਤਾ ਹੋਇਆ। ਸੋ ਅਸੀਂ ਜਿਹੜੀ 80 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਯੂਐਨ ਦੀ ਉਹ ਵੀ ਸਵਾਲਾਂ ਦੇ ਦਾਇਰੇ ਦੇ ਵਿੱਚ ਖੜਾ ਕਰਾਂਗੇ। 1984 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਪਟੀਸ਼ਨਸ ਯੂਐਨ ਦੇ ਵਿੱਚ ਅਸੀਂ ਦਾਖਲ ਕਰਾ ਚੁੱਕੇ ਹਾਂ, ਚਾਹੇ ਦਿੱਲੀ ਹੋਵੇ, ਚਾਹੇ ਲੰਡਨ ਹੋਵੇ, ਚਾਹੇ ਓਟਾਵਾ ਹੋਵੇ, ਚਾਹੇ ਮੈਲਬੌਰਨ ਹੋਵੇ ਤੇ ਚਾਹੇ ਨਿਊਯਾਰਕ ਹੋਵੇ ਤੇ ਚਾਹੇ ਸਵਿਟਜ਼ਰਲੈਂਡ ਦੇ ਵਿੱਚ ਹੋਵੇ। ਹਰ ਮੁਲਕ ਦਾ ਦਰਵਾਜ਼ਾ ਅਸੀਂ ਯੂਐਨ ਦਾ ਖੜਕਾ ਚੁੱਕੇ ਹਾਂ। ਸਾਨੂੰ ਯੂਐਨ ਵੱਲੋਂ ਇਕਨੋਲੇਜਮੈਂਟ ਤੋਂ ਇਲਾਵਾ ਹਾਲੇ ਤੱਕ ਕੋਈ ਜਵਾਬ ਨਹੀਂ ਹੈ ਕਿ ਯੂਐਨ 80 ਸਾਲਾਂ ਦੇ ਵਿੱਚ ਅੱਜ ਇਰਰੈਲੇਵੈਂਟ ਤਾਂ ਨਹੀਂ ਹੋ ਗਿਆ, ਕਿ ਉਹ ਕੇਵਲ ਇੱਕ ਟੁਥਲੈਸ ਟਾਈਗਰ ਤੇ ਨਹੀਂ ਬਣ ਕੇ ਰਹਿ ਗਿਆ। ਇਹ ਸਵਾਲ ਵੀ ਖੜੇ ਕੀਤੇ ਜਾਣਗੇ ਔਰ ਇਸ ਦੇ ਉੱਤੇ ਡਿਬੇਟ ਹੋਏਗੀ ਸਾਡੀ ਕਾਨਫਰੰਸ ਦੇ ਵਿੱਚ। ਸਾਡੀ ਕਾਨਫਰੰਸ ਦੇ ਵਿੱਚ ਜਿਹੜੇ ਰਾਜਨੀਤਿਕ ਕੈਦੀਆਂ ਦੇ ਨਾਲ ਜੋ ਹਿੰਦੁਸਤਾਨ ਕਰ ਰਿਹਾ ਉਹਦੇ ਬਾਰੇ ਵੀ ਹੋਏਗੀ ਔਰ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਨੌਜਵਾਨ ਗ੍ਰਿਫਤਾਰ ਨੇ, ਜੱਗੀ ਜੌਹਲ, ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਉੱਤੇ ਜਿਹੜੀ ਡਿਟੈਂਸ਼ਨਸ ਲਾਈਆਂ ਗਈਆਂ ਨੇ ਜਿਹੜੀਆਂ ਇਲੀਗਲ ਨੇ, ਬਿਲਕੁਲ ਗੈਰ ਵਾਜਬ ਨੇ। ਸਰਾਸਰ ਉਹਨਾਂ ਨੌਜਵਾਨਾਂ ਦੇ ਨਾਲ ਧੱਕਾ ਨਹੀਂ ਹੈ, ਉਹਨਾਂ ਦੀ ਫੈਮਿਲੀਜ਼ ਦੇ ਨਾਲ ਧੱਕਾ ਹੈ ਤੇ ਉਹਨਾਂ ਦੇ ਸਪੋਰਟਰਸ ਨਾਲ ਧੱਕਾ ਹੈ, ਉਹਨਾਂ ਦੇ ਫਾਲੋਅਰਸ ਨਾਲ ਧੱਕਾ ਹੈ ਤੇ ਜਿਨ੍ਹਾਂ ਨੇ ਉਹਨਾਂ ਦੇ ਹੱਕ ਵਿੱਚ ਜਿਵੇਂ ਇੰਜੀਨੀਅਰ ਰਸ਼ੀਦ ਹੈ, ਇਹਨਾਂ ਸਾਰਿਆਂ ਵੋਟਰਸ ਨੇ ਜਿਹੜਾ ਇਹਨਾਂ ਤੇ ਆਪਣਾ ਭਰੋਸਾ ਜਤਾਇਆ, ਉਹਨਾਂ ਨੂੰ ਵੀ ਉਹਨਾਂ ਦੇ ਭਰੋਸੇ ਤੋਂ ਮਹਿਰੂਮ। ਜਿਵੇਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਅਸੀਂ 9ਵੇਂ ਪਾਤਸ਼ਾਹ ਦੇ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਕਰ ਰਹੇ ਹਾਂ ਤੇ ਅਸੀਂ ਉਹਨਾਂ ਦੀ ਵਿਚਾਰਧਾਰਾ ਸੋਚ ਅਨੁਸਾਰ ਹੀ ਆਪਣਾ ਜਿਹੜਾ ਇਹ ਕਾਰਜ ਕਰ ਰਹੇ ਹਾਂ। ਸੋ ਇਹਨਾਂ ਵਿਅਕਤੀਆਂ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਦੀ ਤਸਵੀਰਾਂ ਵੀ ਕੁਝ ਤਸਵੀਰਾਂ ਅਸੀਂ ਪਿੱਛੇ ਲਾਈਆਂ ਵੀ ਬਹੁਤ ਸਾਰੇ ਨੇ, ਸਾਰਿਆਂ ਦੀ ਤਸਵੀਰਾਂ ਇੱਕ ਬੋਰਡ ਤੇ ਨਹੀਂ ਆ ਸਕਦੀਆਂ, ਇਹ ਸਿੰਬੋਲਿਕ ਨੇ। ਅਸੀਂ ਇਹਨਾਂ ਨਾਲ ਸਹਿਮਤ ਹਾਂ ਜਾਂ ਨਹੀਂ, ਇਹ ਸਾਡੇ ਦੋਸਤ ਨੇ ਜਾਂ ਸਾਡੇ ਤੋਂ ਦੂਰ ਨੇ, ਸਾਡੀ ਇਹਨਾਂ ਨਾਲ ਅਲਾਈਅੰਸ ਹੈਗੀ ਹੈ ਨਹੀਂ ਹੈਗੀ, ਅਸੀਂ ਇਸ ਚੀਜ਼ ਨੂੰ ਬਿਲਕੁਲ ਕੰਸੀਡਰ ਨਹੀਂ ਕੀਤਾ। ਅਸੀਂ ਕੇਵਲ ਤੇ ਕੇਵਲ ਕੰਸੀਡਰ ਕੀਤਾ ਕਿ ਗੁਰੂ ਸਾਹਿਬ ਦੀ ਸੋਚ ਤੇ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਸੋ ਇਹਨਾਂ ਨਾਲ ਵੀ ਜੋ ਧੱਕਾ ਹੋ ਰਿਹਾ ਅਸੀਂ ਉਹਦੀ ਆਵਾਜ਼ ਬਣਾਂਗੇ, ਅਸੀਂ ਵੌਇਸਲੈਸ ਦੀ ਆਵਾਜ਼ ਬਣਾਂਗੇ। ਔਰ ਦੂਸਰੀ ਗੱਲ ਹੈਗੀ ਕਲੀਅਰ ਹੈ ਕਿ ਜਦੋਂ ਅਸੀਂ ਇਹਨਾਂ ਦੀ ਆਵਾਜ਼ ਬਣਨ ਜਾ ਰਹੇ ਹਾਂ ਤੇ ਅਸੀਂ ਇਹਨਾਂ ਨਾਲ ਹੋ ਰਹੇ ਧੱਕੇ ਵਧੀਕੀਆਂ ਦੀ ਗੱਲ ਅੰਤਰਰਾਸ਼ਟਰੀ ਮੰਚ ਤੇ ਵੀ ਉਠਾਵਾਂ ਔਰ ਇਹਨਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ। ਜਿਹੜੇ ਪੰਜਾਬ ਦੇ ਹਾਲਾਤ ਨੇ
ਗੈਂਗ ਵਾਰ ਚੱਲ ਰਹੀ ਹੈ, ਗੈਂਗਸ ਪੈਦਾ ਕੀਤੇ ਜਾ ਰਹੇ ਨੇ। ਸ਼ੁਰੂਆਤਾਂ ਦੇ ਵਿੱਚ ਸਾਨੂੰ ਇਹ ਸਾਰਿਆਂ ਨੂੰ ਇਲਮ ਸੀ ਕਿ ਜਿਹੜੇ ਗੈਂਗਸਟਰਸ ਨੇ ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਤੇ ਪੋਲੀਟੀਸ਼ੀਅਨਸ ਇਹਨਾਂ ਨੂੰ ਪੈਦਾ ਕਰਦੇ ਨੇ, ਇਹਨਾਂ ਦੀ ਰਾਖੀ ਕਰਦੇ ਨੇ, ਇਹਨਾਂ ਨੂੰ ਪਾਲਦੇ ਨੇ। ਸਹੀ ਸ਼ਬਦ ਜਿਹੜਾ ਪਾਲਣਾ, ਉਹ ਅੱਜ ਇੱਕ ਦੈਂਤ ਬਣ ਕੇ ਸਾਡੇ ਸਾਰਿਆਂ ਦੇ ਸਾਹਮਣੇ ਉਹ ਇੱਕ ਕਲਚਰ ਖੜਾ ਹੋ ਗਿਆ। ਪਹਿਲੀ ਗੱਲ ਅਸੀਂ ਕਲੀਅਰ ਕਰ ਦਈਏ ਕਿ ਅਸੀਂ ਇਹਨਾਂ ਜੋ ਕੁਝ ਹੋ ਰਿਹਾ, ਜਿਹੜਾ ਵਰਤਾਰਾ ਹੋ ਰਿਹਾ, ਜਿਹੜੀ ਗੈਂਗਸਟਰਿਜ਼ਮ ਇਸ ਵੇਲੇ ਪੈਦਾ ਹੋ ਚੁੱਕੀ, ਅਸੀਂ ਇਹਨੂੰ ਕੰਡੈਮ ਕਰਦੇ ਹਾਂ, ਸਖਤ ਨਿਖੇਧੀ ਕਰਦੇ ਹਾਂ ਔਰ ਇਹ ਸਮਾਜ ਦੇ ਲਈ ਬਹੁਤ ਹੀ ਖਤਰਨਾਕ ਤੇ ਹਾਨੀਕਾਰਕ ਹੈ, ਨੁਕਸਾਨ ਕਰ ਰਿਹਾ ਸਮਾਜ ਨੂੰ। ਨੌਜਵਾਨ ਮਰ ਰਹੇ ਨੇ, ਚਾਹੇ ਗੈਂਗ ਵਾਰ 'ਚ ਮਰ ਰਹੇ ਹੋਣ ਤੇ ਚਾਹੇ ਪੁਲਿਸ ਦੇ ਹੱਥੋਂ ਗੋਲੀਆਂ ਨਾਲ ਮਰ ਰਹੇ ਹੋਣ। ਜੋ ਕੁਝ ਹੋ ਰਿਹਾ ਪੰਜਾਬ ਦੇ ਆਮ ਸਧਾਰਨ ਲੋਕ ਭੈਭੀਤ ਨੇ। ਇਹ ਕਿਸੇ ਕੌਜ਼, ਕਿਸੇ ਮਕਸਦ ਲਈ ਨਹੀਂ ਲੜ ਰਹੇ ਨੌਜਵਾਨ ਜਿਹੜੇ ਹਥਿਆਰ ਚਲਾ ਰਹੇ ਨੇ। ਕੇਵਲ ਤੇ ਕੇਵਲ ਇਹਨਾਂ ਦਾ ਮਕਸਦ ਨਿੱਜੀ ਹੈ, ਫਰੌਤੀਆਂ ਲੈਣਾ, ਪੈਸੇ ਬਟੋਰਨਾ, ਔਰ ਸਮਾਜ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਸੰਦ ਨਹੀਂ ਕਰਦਾ, ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੀ ਸਪੋਰਟ ਨਹੀਂ ਕਰਦਾ, ਸਗੋਂ ਸਾਰਾ ਸਮਾਜ ਇਹਨਾਂ ਤੋਂ ਭੈਭੀਤ ਹੈ, ਕੰਡੈਮ ਕਰਦਾ ਜੋ ਕੁਝ ਕੀਤਾ ਜਾ ਰਿਹਾ। ਇਹਦੇ ਨਾਲ ਨਾਲ ਅਸੀਂ ਸਰਕਾਰ ਨੂੰ ਵੀ ਕੰਡੈਮ ਕਰਦੇ ਹਾਂ, ਜਿਹੜੇ ਇਲੀਗਲ ਤਰੀਕਿਆਂ ਦੇ ਨਾਲ ਇਹਨਾਂ ਦੇ ਫੇਕ ਇਨਕਾਊਂਟਰਸ ਬਣਾ ਰਹੇ। ਸਰਕਾਰ ਕੋਲ ਵੀ ਇਹ ਕੋਈ ਵਾਜਿਬਤਾ ਨਹੀਂ ਹੈਗੀ, ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਕਿ ਜੇ ਉਹ ਗਲਤ ਕਰ ਰਹੇ ਨੇ ਤੇ ਸਰਕਾਰ ਵੀ ਗਲਤ ਕਰੇ। ਜੇ ਉਹ ਇਲੀਗਲ ਤਰੀਕੇ ਦੇ ਨਾਲ ਵਾਇਲੈਂਸ ਕਰ ਰਹੇ ਨੇ ਤੇ ਸਰਕਾਰ ਵੀ ਇਲੀਗਲ ਤਰੀਕੇ ਦੇ ਨਾਲ ਵਾਇਲੈਂਸ ਕਰੇ। ਦੋਵੇਂ ਗਲਤ ਨੇ ਔਰ ਬਦਕਿਸਮਤੀ ਹੈ, ਅਨਫੋਰਚੂਨੇਟ ਹੈ ਕਿ ਕੋਈ ਸੰਸਥਾ ਤੇ ਕੋਈ ਅਧਿਕਾਰੀ ਅੱਗੇ ਨਹੀਂ ਆ ਰਿਹਾ ਇਸ ਖੂਨ ਖਰਾਬੇ ਨੂੰ ਰੋਕਣ ਲਈ। ਸੋ ਇਹ ਬਹੁਤ ਗਲਤ ਹੋ ਰਿਹਾ। ਔਰ ਦੇਖੋ ਸਰਕਾਰਾਂ ਹੁਣ ਇਸ ਗੈਂਗਸਟਰ, ਜਿਹੜੇ ਗੈਂਗਸਟਰ ਪੈਦਾ ਹੋ ਚੁੱਕੇ ਨੇ, ਇਹਨਾਂ ਦੇ ਮਗਰ ਸਰਕਾਰਾਂ ਨੇ ਕਿਸੇ ਨਾ ਕਿਸੇ ਲੁਕਵੇਂ ਢੰਗ ਦੇ ਨਾਲ ਆਪਣੀ ਸਪੋਰਟ ਇਹਨਾਂ ਦੇ ਮਗਰ ਖੜੀ ਕਰ ਦਿੱਤੀ। ਗੈਂਗ ਵਾਰ ਦੇ ਵਿੱਚ ਦੋਵੇਂ ਪਾਸੇ ਇੱਕ ਦੂਜੇ ਨੂੰ ਮਾਰ ਰਹੇ ਨੇ। ਸਰਕਾਰ ਇਸ ਦੇ ਵਿੱਚ ਖੁਸ਼ ਹੈ। ਸਰਕਾਰ ਦਾ ਕੋਈ ਨੁਕਸਾਨ ਨਹੀਂ ਹੈ, ਦੋਵੇਂ ਇੱਕ ਦੂਜੇ ਨੂੰ ਮਾਰਦੇ ਨੇ। ਸਰਕਾਰ ਦੇ ਤੇ ਇੱਕ ਤਰੀਕੇ ਦੇ ਨਾਲ ਸਰਕਾਰ ਦਾ ਕੰਮ ਹੋ ਰਿਹਾ। ਸਰਕਾਰ ਅੱਗੋਂ ਇਹਨਾਂ ਨੂੰ ਧਰਮ ਦੇ ਨਾਂ ਤੇ ਵੀ ਵੰਡ ਰਹੀ ਹੈ। ਕਿਸੇ ਵੇਲੇ ਦਾਊਦ ਦਾ ਜਦੋਂ ਉਭਾਰ ਹੋਇਆ ਸੀ ਤੇ ਸਰਕਾਰ ਨੇ ਦਾਊਦ ਨੂੰ ਪ੍ਰੋ ਪਾਕਿਸਤਾਨ ਗਰਦਾਨ ਕੇ ਪ੍ਰੋ ਇੰਡੀਆ ਡੌਨ ਛੋਟਾ ਰਾਜਨ ਪ੍ਰਮੋਟ ਕਰ ਦਿੱਤਾ। ਛੋਟੇ ਰਾਜਨ ਜਿਹੜਾ ਪਹਿਲਾਂ ਦਾਊਦ ਨਾਲ ਸੀ, ਉਹਨੂੰ ਦਾਊਦ ਦੇ ਮੁਕਾਬਲੇ ਖੜਾ ਕਰਕੇ ਤੇ ਦੋਨਾਂ ਨੂੰ ਲੜਾ ਦਿੱਤਾ ਤੇ ਦੋਵਾਂ ਦੇ ਵਿੱਚ ਬਲੱਡ ਸ਼ੈਡ ਕਰਾਇਆ। ਹੁਣ ਉਹੀ ਕੰਮ ਉਸੇ ਪੈਟਰਨ ਤੇ ਸਰਕਾਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਚ ਕਰ ਰਹੀ ਹੈ। ਉਹੀ ਸੇਮ ਚੀਜ਼, ਇੱਕ ਨੂੰ ਸਰਕਾਰ ਨੇ ਆਪਣੇ ਪਾਲੇ ਵਿੱਚ ਰੱਖ ਲਿਆ ਤੇ ਗੋਲਡੀ ਬਰਾੜ ਨੂੰ ਪ੍ਰੋ ਸਿੱਖ ਪ੍ਰਮੋਟ ਕਰਕੇ, ਪੋਰਟਰੇ ਕਰਕੇ ਉਹਨਾਂ ਨੂੰ ਹੁਣ ਆਪਸ ਵਿੱਚ ਲੜਾ ਰਹੇ ਨੇ ਔਰ ਉਹਨਾਂ ਦੇ ਵਿੱਚ ਖੂਨ ਖਰਾਬਾ ਸ਼ੁਰੂ ਹੋ ਚੁੱਕਾ ਹੈ। ਥੋੜੇ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਵਾਰਦਾਤ ਹੋਈ ਹੈ ਤੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਰਿਤੇਸ਼ ਲੱਖੀ ਨੇ ਇਹ ਰਿਪੋਰਟ ਵੀ ਨਸ਼ਰ ਕੀਤੀ ਹੈ ਕਿ ਦੋਵਾਂ ਦੇ ਵਿੱਚ ਖੜਕ ਰਹੀ ਹੈ ਔਰ ਦੋਵੇਂ ਇੱਕ ਦੂਜੇ ਤੋਂ ਬਦਲਾ ਲੈਣ ਵਾਲੇ ਪਾਸੇ ਤੁਰ ਪਏ। ਸੋ ਸਰਕਾਰ ਫਿਰ ਉਹੀ ਚੀਜ਼ ਜਿਹੜੀ ਦਾਊਦ ਔਰ ਛੋਟਾ ਰਾਜਨ ਦੇ ਵਿੱਚ ਸੀ, ਉਹ ਬਿਸ਼ਨੋਈ ਔਰ ਗੋਲਡੀ ਬਰਾੜ ਦੇ ਵਿੱਚ ਉਹਨਾਂ ਨੇ ਉਹ ਸਥਿਤੀ ਲੈ ਕੇ ਖੜੀ ਕਰ ਦਿੱਤੀ। ਸੋ ਸਰਕਾਰਾਂ ਇਹਨਾਂ ਦੀਆਂ ਦੁਰਵਰਤੋਂ ਕਰ ਰਹੀਆਂ ਨੇ, ਇਹ ਜਿਹੜੇ ਗੈਂਗਸ ਬਣੇ ਨੇ, ਔਰ ਸਰਕਾਰਾਂ ਇਹਨਾਂ ਨੂੰ ਆਪਣੀ ਪਨਾਹ ਵਿੱਚ ਰੱਖ ਕੇ ਉਹਨਾਂ ਲੋਕਾਂ ਦਾ ਵੀ ਕਤਲ ਕਰਵਾ ਰਹੀ ਹੈ ਜਿਹੜੇ ਸਿੱਖ ਵਿਚਾਰਧਾਰਾ ਦੇ ਨਾਲ ਨੇ, ਜਿਹੜੇ ਖਾਲਿਸਤਾਨ ਦੀ ਵਿਚਾਰਧਾਰਾ ਦੇ ਨਾਲ ਨੇ, ਜਿਹੜੇ ਸਿੱਖ ਐਕਟਿਵਿਜ਼ਮ ਪੰਜਾਬ ਤੇ ਦੁਨੀਆ ਦੇ ਵਿੱਚ ਕਰ ਰਹੇ। ਸੋ ਇਹ ਬਹੁਤ ਖਤਰਨਾਕ ਰੁਝਾਨ ਜੋ ਸਰਕਾਰ ਦਾ ਟਾਈਮ ਟੈਸਟਡ ਵੈਪਨ ਹੈ, ਟੂਲ ਹੈ। ਤੇ ਪਹਿਲਾਂ ਵੀ ਸਰਕਾਰਾਂ ਏਦਾਂ ਹੀ ਕਰਦੀਆਂ ਆਈਆਂ, ਕੋਈ ਇਸ ਸਰਕਾਰ ਨੇ ਨਵੀਂ ਸ਼ੁਰੂਆਤ ਨਹੀਂ ਕੀਤੀ, ਪਹਿਲਾਂ ਵੀ ਏਦਾਂ ਹੀ ਕੀਤਾ, ਹੁਣ ਵੀ ਉਹੀ ਕੀਤਾ ਜਾ ਰਿਹਾ। ਸੋ ਇਹ ਬਹੁਤ ਵੱਡਾ ਹੈਗਾ। ਪੰਜਾਬ ਸਰਕਾਰ ਇਸ ਵੇਲੇ ਪੂਰਨ ਤਰੀਕੇ ਦੇ ਨਾਲ ਦਿੱਲੀ ਦੀ ਕਠਪੁਤਲੀ ਬਣੀ ਹੋਈ ਹੈ। ਜਿਸ ਤਰੀਕੇ ਦੇ ਨਾਲ ਅਮਿਤ ਸ਼ਾਹ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ, ਜਿਸ ਤਰੀਕੇ ਦੇ ਨਾਲ ਅਮਿਤ ਸ਼ਾਹ ਦੀਆਂ ਗਾਈਡਲਾਈਨਸ ਨੇ, ਉਸੇ ਗਾਈਡਲਾਈਨ ਦੇ ਉੱਤੇ ਸੀਐਮ ਭਗਵੰਤ ਮਾਨ ਚੱਲ ਰਹੇ।
ਸੋ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਦੀ ਪੈਰੋਲ ਰੱਦ ਕੀਤੀ ਗਈ, ਕਿਹੜੇ ਸ਼ਬਦ ਵਰਤੇ ਗਏ ਨੇ ਹਾਈ ਕੋਰਟ ਦੇ ਵਿੱਚ ਕਿ ਉਹਦੀ ਇੱਕ ਪਾਰਲੀਮੈਂਟ ਦੇ ਵਿੱਚ ਸਪੀਚ ਜਿਹੜੀ ਹੈ ਪੰਜਾਬ ਨੂੰ ਅੱਗ ਲਾ ਦੇਗੀ। ਉਹ 3 ਸਾਲ ਤੋਂ ਵੱਧ ਸਮਾਂ ਪੰਜਾਬ ਦੇ ਵਿੱਚ ਰਿਹਾ, ਵਿਚਰਿਆ, ਘੁੰਮਿਆ ਫਿਰਿਆ, ਲੋਕਾਂ 'ਚ ਮਿਲਿਆ। ਸਾਡੀ ਸਹਿਮਤੀ ਉਹਦੇ ਨਾਲ ਹੈ ਨਹੀਂ ਹੈ, ਇਹ ਇੱਕ ਡਿਫਰੈਂਟ ਗੱਲ ਹੈ। ਅਸੀਂ ਉਹਦੇ ਨਾਲ ਅਲਾਇੰਸ 'ਚ ਕੰਮ ਕੀਤਾ ਨਹੀਂ ਕੀਤਾ, ਡਿਫਰੈਂਟ ਗੱਲ ਹੈ। ਬਟ ਇਹ ਸ਼ਬਦ ਵਰਤਨੇ, ਇੱਕ ਇਲੈਕਟਿਡ ਬੰਦੇ ਨੂੰ ਜਿਹਨੂੰ ਲੋਕਾਂ ਨੇ ਚੁਣਿਆ ਹੋਵੇ ਉਹਦੇ ਬਾਰੇ ਇਦਾਂ ਦੇ ਸ਼ਬਦ ਵਰਤ ਕੇ ਉਹਨੂੰ ਹਵਾ ਬਣਾਉਣਾ ਔਰ ਉਸ ਹਵੇ ਦੇ ਵਿੱਚੋਂ ਲੋਕਾਂ ਦੇ ਵਿੱਚ ਪੋਲਰਾਈਜੇਸ਼ਨ ਕਰਨੀ, ਹਿੰਦੂ ਸਿੱਖ ਦਾ ਪਾੜਾ ਵਧਾਉਣਾ ਤੇ ਵੋਟਾਂ ਬਟੋਰਨ ਦੀ ਇੱਕ ਨੀਅਤ ਰੱਖਣੀ, ਇੱਕ ਕੇਂਦਰ ਤੇ ਆਪ ਸਰਕਾਰ ਦੋਨੇ ਮਿਲ ਕੇ ਕਰਨੀ, ਦੋਨੇ ਪਾਰਟੀਆਂ ਦੇ ਇਹਦੇ ਵਿੱਚ ਮਨੋਰਥ ਹੈ। ਸੋ ਲੋਕ ਆਵਾਜ਼ ਉੱਠਣੀ ਚਾਹੀਦੀ ਹੈ। ਸਰਕਾਰਾਂ ਡਰਦੀਆਂ ਲੋਕਾਂ ਦੀ ਆਵਾਜ਼ ਨਾਲ ਨਹੀਂ। ਸਰਕਾਰਾਂ ਡਰਦੀਆਂ ਇੱਕ ਵਾਰ ਲੋਕਾਂ ਨੂੰ ਸੜਕਾਂ ਤੇ ਆਉਣਾ ਪਏਗਾ। ਕੱਲੇ ਸੋਸ਼ਲ ਮੀਡੀਆ ਦੇ ਨਾਲ ਚੇਂਜ ਨਹੀਂ ਆਉਂਦੀ। ਹਾਂ, ਹਾਲਾਂਕਿ ਜਨਰਲ ਜਿਹੜੀ ਪ੍ਰੈਜ਼ੈਂਟ ਜਨਰੇਸ਼ਨ ਹੈ ਜਿਹਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥ ਜਾਣ ਤੋਂ ਬਚਾ ਲਿਆ, ਉਹ ਬਹੁਤ ਵੱਡੀ ਇੱਕ ਰੈਵੋਲੂਸ਼ਨ ਹੈ। ਜਿਵੇਂ ਬੰਗਲਾਦੇਸ਼ 'ਚ ਆਈ ਹੈ, ਨੇਪਾਲ 'ਚ ਆਈ ਹੈ, ਉਹੀ ਚੀਜ਼ ਉਹੀ ਤਰਜ਼ ਦੇ ਉੱਤੇ ਚੰਡੀਗੜ੍ਹ ਵੀ ਸਾਨੂੰ ਦੇਖਣ ਨੂੰ ਮਿਲੀ ਹੈ। ਜਿਵੇਂ ਨੌਜਵਾਨ, ਪੜ੍ਹਿਆ ਲਿਖਿਆ ਨੌਜਵਾਨ ਲਗਾਤਾਰ ਸਰਦੀ ਦੇ ਵਿੱਚ ਦਿਨ ਰਾਤ ਸੜਕ ਤੇ ਬੈਠਾ ਹੈ। ਪੰਜਾਬ ਦੇ ਲੋਕਾਂ ਨੂੰ ਵੀ ਸਾਡੀ ਅਪੀਲ ਹੈ ਕਿ ਇਸੇ ਤਰ੍ਹਾਂ ਇਹਨਾਂ ਰਾਜਨੀਤਿਕ ਕੈਦੀਆਂ ਦੇ ਹੱਕ ਹਕੂਕ ਬਹਾਲ ਕਰਨ ਲਈ, ਇਹਨਾਂ ਦੇ ਮਨੁੱਖੀ ਅਧਿਕਾਰ ਬਹਾਲ ਕਰਨ ਲਈ ਤੁਹਾਨੂੰ ਵੀ ਲਗਾਤਾਰ ਦਿਨ ਰਾਤ ਸੜਕਾਂ ਤੇ ਆਉਣਾ ਪਏਗਾ। ਕੱਲੇ ਪ੍ਰੈਸ ਕਾਨਫਰੰਸ ਦੇ ਨਾਲ, ਕੱਲੇ ਗੱਲਬਾਤ ਦੇ ਨਾਲ ਸਰਕਾਰਾਂ ਨੇ ਨਹੀਂ ਮੰਨਣਾ। ਸਰਕਾਰ ਪੂਰਨ ਰੂਪ ਦੇ ਵਿੱਚ ਵਜਿੱਦ ਹੈ, ਹੰਕਾਰ 'ਚ ਹੈ ਔਰ ਉਹਨੂੰ ਲੱਗਦਾ ਕਿ ਅਸੀਂ ਕਸ਼ਮੀਰ ਦਬਾ ਲਿਆ। ਕਸ਼ਮੀਰ ਦੇ ਵਿੱਚ ਵੇਖੋ ਉਹਨਾਂ ਦਾ ਮੀਡੀਆ ਵੀ ਦਬਾ ਲਿਆ। ਕਸ਼ਮੀਰ ਟਾਈਮਸ ਦਾ ਦਫ਼ਤਰ ਬੰਦ ਕਰ ਦਿੱਤਾ, ਉਹਨਾਂ ਦੇ ਪਰਚੇ ਪਾ ਦਿੱਤੇ ਔਰ ਜਿਹੜਾ ਮੀਡੀਆ ਉਹਨਾਂ ਦੇ ਹੱਕ 'ਚ ਬੋਲਦਾ ਓਕੇ ਫਾਈਨ, ਅਦਰਵਾਈਜ਼ ਦੂਜਾ ਮੀਡੀਆ ਦਬਾ ਦਿੱਤਾ ਜਾਂਦਾ। ਸੋ ਸਰਕਾਰਾਂ ਨੇ ਆਪਣਾ ਜਿਹੜਾ ਹੰਕਾਰੀ ਰਵੱਈਆ ਔਰ ਜਿਹੜਾ ਇੱਕ ਉਹਨਾਂ ਦਾ ਕਰੈਕਟਰ ਹੈ ਨਾ, ਬਰੂਟਲ ਕਰੈਕਟਰ, ਉਹ ਸਾਡੇ ਸਾਹਮਣੇ ਬਾਰ-ਬਾਰ ਆਉਂਦਾ ਹੈ। ਅਖਬਾਰਾਂ ਭਰੀਆਂ ਹੁੰਦੀਆਂ ਨੇ, ਇੱਕ ਪਾਸੇ ਗੈਂਗਵਾਰਸ ਹੋ ਰਹੀਆਂ ਨੇ, ਜਿਹੜੇ ਗੈਂਗਸਟਰਸ ਨੇ, ਡਰੱਗ ਪੈਡਲਰਸ ਨੇ, ਉਹ ਆਪਣਾ ਧੰਦਾ ਕਰੀ ਜਾ ਰਹੇ ਨੇ, ਫਰੋਤੀਆਂ ਮੰਗੀਆਂ ਜਾ ਰਹੀਆਂ ਨੇ, ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਹੈ। ਸਰਕਾਰ ਵੀ ਉਹਨਾਂ ਨਾਲ ਨਜਿੱਠਣ ਲਈ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਗੋਲੀ ਚਲਾ ਰਹੀ ਹੈ, ਨਕਾਰਾ ਕਰ ਰਹੀ ਹੈ। ਨੌਜਵਾਨ ਪੰਜਾਬ ਦਾ ਹਰ ਪਾਸਿਓਂ ਬੇਕਾਰ ਹੋ ਰਿਹਾ। ਔਰ ਮੈਂ ਇੱਕ ਗੱਲ ਕਲੀਅਰ ਕਰਦਾ, ਇਹ ਕੋਈ ਸਿੱਖ ਇਸ਼ੂ, ਸਿੱਖ ਕਾਜ਼ ਨਹੀਂ ਹੈ। ਜਿਨ੍ਹਾਂ ਦੇ ਮੁਕਾਬਲੇ ਹੋ ਰਹੇ ਨੇ ਕੱਲੇ ਸਿੱਖ ਨਹੀਂ ਹੈਗੇ, ਉਹਨਾਂ ਦੇ ਬਹੁਤ ਸਾਰੇ ਹਿੰਦੂ ਵੀ ਹੈਗੇ ਨੇ। ਤੁਸੀਂ ਅਖਬਾਰਾਂ ਰੋਜ਼ ਪੜ੍ਹੋ, ਰੋਜ਼ ਅਖਬਾਰ ਦੇ ਵਿੱਚ ਪੰਨਿਆਂ ਦੇ ਵੇਖੋ 3-3, 4-4 ਖਬਰਾਂ ਨੇ ਇਸ ਸੰਬੰਧ ਦੇ ਵਿੱਚ। ਕੋਈ ਰੋਕ ਹੀ ਨਹੀਂ ਰਿਹਾ, ਕੋਈ ਅੱਗੇ ਹੀ ਨਹੀਂ ਆ ਰਿਹਾ। ਅਨਇੰਪਲੋਇਮੈਂਟ ਕਰਕੇ ਲੋਕ ਬਾਹਰ ਭੱਜ ਰਹੇ ਨੇ ਜਾਂ ਥੋੜੇ ਪੈਸਿਆਂ ਦੇ ਨਾਲ ਨੌਜਵਾਨ ਜਿਹੜਾ ਉਹ ਕ੍ਰਾਈਮ ਵਾਲੇ ਪਾਸੇ ਜਾ ਰਿਹਾ। ਸੋ ਪੰਜਾਬ ਦੀ ਸਥਿਤੀ ਬਹੁਤ ਇਸ ਵੇਲੇ ਅਤ ਸੰਵੇਦਨਸ਼ੀਲ ਹੈ, ਨਾਜ਼ੁਕ ਹੈ। ਹਾਲਾਤ ਖਸਤਾ ਨੇ, ਮਨੁੱਖੀ ਅਧਿਕਾਰਾਂ ਦਾ ਬਹੁਤ ਬੁਰੇ ਤਰੀਕੇ ਨਾਲ ਹਨਨ ਤੇ ਘਾਣ ਹੋ ਰਿਹਾ। ਇਹ ਸਾਰੀ ਚੀਜ਼ ਨੂੰ ਅਸੀਂ ਡਿਸਕਸ ਕਰਾਂਗੇ ਆਪਣੀ ਕਾਨਫਰੰਸ ਦੇ ਵਿੱਚ। ਇਸ ਕਾਨਫਰੰਸ ਦੇ ਜਿਹੜੇ ਚੀਫ ਗੈਸਟ ਨੇ ਉਹ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਚੇਅਰਮੈਨ ਤੇ ਸਾਬਕਾ ਜੱਜ ਜਸਟਿਸ ਰਿਟਾਇਰਡ ਰਣਜੀਤ ਸਿੰਘ ਹੋਣਗੇ। ਸਾਰੀਆਂ ਧਿਰਾਂ ਨੂੰ ਪੰਜਾਬ ਦੇ, ਚਾਹੇ ਉਹ ਅਕਾਲੀ ਦਲ ਪੁਨਰ ਸਰਜੀਤ ਹੋਵੇ, ਚਾਹੇ ਅੰਮ੍ਰਿਤਪਾਲ ਦੀ ਪਾਰਟੀ ਹੋਵੇ, ਚਾਹੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਮੈਂਬਰਸ ਹੋਣ, ਪੋਲੀਟੀਕਲ ਪਾਰਟੀਜ਼ ਹੋਣ, ਨੌਜਵਾਨ ਹੋਣ, ਯੂਨੀਵਰਸਿਟੀਆਂ ਦੇ ਨੌਜਵਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਸਾਰਿਆਂ ਨੂੰ ਸਾਡੀ ਅਪੀਲ ਹੈ ਕਿਹੜੀ ਜਗ੍ਹਾ ਤੇ ਕਰ ਰਹੇ ਹੋ ਕਿ ਤੁਸੀਂ 10 ਤਰੀਕ ਨੂੰ 12:30 ਵਜੇ ਤੋਂ ਲੈ ਕੇ 3 ਵਜੇ ਤੱਕ ਗੁਰਦੁਆਰਾ ਰਣਜੀਤ ਐਵਨਿਊ ਵਿਖੇ ਕਾਨਫਰੰਸ ਹੋ ਰਹੀ, ਇਹਦੇ ਵਿੱਚ ਆਪਣੀ ਨੁਮਾਇੰਦਗੀ ਜ਼ਰੂਰ ਸ਼ਾਮਲ ਕਰੋ, ਆਪਣੇ ਵਿਚਾਰ ਦਿਓ ਔਰ ਸਾਰੇ ਮਿਲ ਕੇ ਸਰਕਾਰ ਦੀ ਇਸ ਹਨੇਰਗਰਦੀ ਦੇ ਖਿਲਾਫ ਅਸੀਂ ਕੋਈ ਮੁਹਾਜ਼ ਬਣ ਸਕੀਏ, ਕੋਈ ਸੰਘਰਸ਼ ਅੱਗੇ ਲੈ ਕੇ ਜਾ ਸਕੀਏ। ਇਹ ਸਾਡੀ ਕੋਸ਼ਿਸ਼ ਹੈ ਔਰ ਇਹ ਕੋਸ਼ਿਸ਼ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਧਾਰਾ
ਜਿਹੜਾ ਉਹਨਾਂ ਨੇ ਸ਼ਹਾਦਤ ਦੇ ਕੇ ਸੰਦੇਸ਼ ਦਿੱਤਾ ਸੀ ਉਸ ਦੀ ਲਾਈਟ ਦੇ ਵਿੱਚ, ਉਸ ਦੀ ਰੌਸ਼ਨੀ ਦੇ ਵਿੱਚ ਕਰ ਰਹੇ। ਅਮਰਪਾਲ ਸਿੰਘ ਜੀ, ਤੁਸੀਂ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਵਾ ਮੰਥਲੀ ਜਿਹੜਾ ਵਾ ਮਨੁੱਖੀ ਅਧਿਕਾਰ ਦਿਵਸ ਮਨਾਉਂਦੇ ਹੋ। ਅੱਜ ਤੋਂ ਕੁਝ ਮਹੀਨੇ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਦਲ ਖਾਲਸਾ ਸਮੇਤ ਯੂਐਨਓ ਨੂੰ ਜਿਹੜੇ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ 350 ਸਾਲਾ ਸ਼ਹੀਦੀ ਦਿਹਾੜੇ ਨੂੰ ਜਿਹੜਾ ਵਾ ਉਹ ਮਨੁੱਖੀ ਅਧਿਕਾਰ ਜਿਹੜਾ ਵਾ ਦਿਵਸ ਵਜੋਂ ਐਲਾਨਿਆ ਜਾਵੇ। ਕੋਈ ਰਿਸਪੌਂਸ ਆਇਆ ਜੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਤਾ ਪਾਇਆ ਸੀ ਆਪਣੀ ਮੀਟਿੰਗ ਦੇ ਵਿੱਚ, ਐਗਜ਼ੈਕਟਿਵ ਦੇ ਵਿੱਚ, ਔਰ ਉਹਨਾਂ ਨੇ ਭੇਜਿਆ ਨਹੀਂ ਭੇਜਿਆ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ। ਬਟ ਮੈਂ ਇੱਕ ਗੱਲ ਦੱਸਾਂ, ਉਹਦੇ 'ਚ ਦੋ ਬਹੁਤ ਵੱਡੇ ਫਲॉ ਸੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਪਤੇ ਦੇ। ਪਹਿਲਾ, ਉਹਨਾਂ ਨੇ ਜਦੋਂ ਅਸੀਂ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਦੀ ਡੇਟ ਹੀ ਫਿਕਸ ਨਹੀਂ ਕੀਤੀ, ਔਰ ਹਰ ਸਾਲ ਸਾਡੀ ਡੇਟ ਚੇਂਜ ਹੁੰਦੀ ਹੈ, ਤੇ ਯੂਨਾਈਟਿਡ ਨੇਸ਼ਨਸ ਕਿਸ ਡੇਟ ਨੂੰ ਫਿਕਸ ਕਰੇਗਾ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਅਸੀਂ ਜਦੋਂ ਨਾਨਕਸ਼ਾਹੀ ਕੈਲੰਡਰ ਹੀ ਰਿਜੈਕਟ ਕਰ ਦਿੱਤਾ ਤੇ ਬ੍ਰਾਹਮਣਿਕਲ ਕੈਲੰਡਰ ਨੂੰ ਨਾਨਕਸ਼ਾਹੀ ਦੀ ਆੜ ਹੇਠ ਅਸੀਂ ਛਾਪਣਾ ਸ਼ੁਰੂ ਕਰ ਦਿੱਤਾ, ਔਰ ਹਰ ਸਾਲ ਸਾਡੀ ਡੇਟ ਚੇਂਜ ਹੁੰਦੀ ਹੈ, ਤੇ ਮੈਨੂੰ ਦੱਸੋ ਯੂਨਾਈਟਿਡ ਨੇਸ਼ਨਸ ਕਿੱਦਾਂ ਕਿਸੇ ਡੇਟ ਨੂੰ ਫਿਕਸ ਕਰੇਗਾ? ਜਿੰਨੀ ਦੇਰ ਤੱਕ ਅਸੀਂ ਖੁਦ ਫਿਕਸ ਨਹੀਂ ਕਰਦੇ, ਅਸੀਂ ਪਹਿਲਾਂ ਇੱਕ ਡੇਟ ਫਿਕਸ ਕਰੀਏ ਕਿ 24 ਨਵੰਬਰ ਨੂੰ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੋਇਆ ਕਰੇਗਾ ਫॉर ऑल टाइम्स टू कम। जब तक दुनिया हैगी है, 24 नवंबर ਨੂੰ ਹੀ ਮਨਾਇਆ ਜਾਏਗਾ। ਫਿਰ ਸਾਨੂੰ यूएन ਨੂੰ ਇਹ ਲਿਖ ਕੇ ਦੇਣਾ ਚਾਹੀਦਾ ਹੈ। ਨੰਬਰ ਦੂਸਰਾ ਪੁਆਇੰਟ ਮੇਰਾ, यूएन ਆਲਰੇਡੀ ਹਿਊਮਨ ਰਾਈਟਸ ਡੇ 10 ਦਸੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਮਨਾਉਂਦਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਕੇਵਲ ਸਿੱਖਾਂ ਦੇ ਕਹਿਣ ਤੇ ਆਪਣੀ 10 ਦਸੰਬਰ ਦੀ ਡੇਟ ਚੇਂਜ ਕਰੇਗਾ। ਹਾਂ, ਇੱਕ ਚੀਜ਼ ਉਹ ਕਰ ਸਕਦਾ ਕਿ ਆਪਣੇ 10 ਦਸੰਬਰ ਦੇ ਚਾਰਟਰ ਦੇ ਵਿੱਚ ਸਾਡੀ ਇਸ ਗੱਲ ਨੂੰ 9ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਇਨਕਲੂਡ ਕਰ ਦੇਵੇ। ਇਹ ਕਰ ਸਕਦਾ, ਉਹ ਇਨਕਲੂਡ ਕਰ ਸਕਦਾ, ਆਪਣੇ ਚਾਰਟਰ ਦੇ ਵਿੱਚ ਐਡੀਸ਼ਨ ਕਰ ਸਕਦਾ ਹੈ, ਆਪਣੇ ਸਾਰੇ ਮੈਂਬਰ ਦੀ ਸਲਾਹ ਨਾਲ ਐਡੀਸ਼ਨ ਕਰ ਸਕਦਾ। ਬਟ ਉਹਨਾਂ ਨੇ ਦਿਨ 10 ਦਸੰਬਰ ਕਿਉਂਕਿ ਨਿਸ਼ਚਿਤ ਕੀਤਾ ਹੋਇਆ ਹੈ, ਸੋ ਉਹਨਾਂ ਨੇ ਉਹ 10 ਦਸੰਬਰ ਹੀ ਰੱਖਣਾ। ਹਾਂ, ਅਗਰ ਅਸੀਂ ਚਾਹੀਏ ਤੇ ਅਸੀਂ ਇਹਨੂੰ ਰਿਲੀਜੀਅਸ ਫਰੀडम ਡੇ ਦਾ ਟਾਈਟਲ ਦੇ ਕੇ ਉਹਨਾਂ ਤੱਕ ਅਪਰੋਚ ਕਰ ਸਕਦੇ ਹਾਂ। 24 ਨਵੰਬਰ ਨੂੰ ਰਿਲੀਜੀਅਸ ਫਰੀडम ਡੇ ਦੇ ਨਾਂ ਤੇ ਦੇ ਟਾਈਟਲ ਹੇਠ ਅਸੀਂ ਉਹਨਾਂ ਨੂੰ ਅਪਰੋਚ ਕਰ ਸਕਦੇ ਹਾਂ, ਔਰ ਪੂਰੇ ਸਿੱਖ ਡਾਇਸਪੋਰਾ ਇਹਦੇ ਲਈ ਲੌਬੀ ਕਰੇ ਤੇ ਇਹ ਗੱਲ ਤੁਰ ਸਕਦੀ ਹੈ, ਵਿਚਾਰ ਦੀ ਜਾ ਸਕਦੀ ਹੈ ਯੂਐਨ ਦੇ ਟੇਬਲ ਦੇ ਉੱਤੇ। ਸੋ ਇਹ ਪਹਿਲਾਂ ਸਾਨੂੰ ਆਪਣਾ ਘਰ ਪੱਕਿਆ ਕਰਨਾ ਪਏਗਾ ਕਿ ਸਾਨੂੰ ਡੇਟ ਫਿਕਸ ਕਰਨੀ ਚਾਹੀਦੀ। ਕਮਲਪਾਲ ਜੀ, ਤੁਸੀਂ ਅਮਰਤਪਾਲ ਸਿੰਘ ਦੀ ਗੱਲ ਕੀਤੀ ਹੈ। ਜੇ ਅਮਰਤਪਾਲ ਦੀ ਹੁਣ ਦੀ ਗੱਲ ਕਰੀ, ਉਹਨੇ ਪੈਰੋਲ ਦੀ ਮੰਗ ਕੀਤੀ ਸੀ। ਇੰਜੀਨੀਅਰ ਰਸੀਦ ਨੂੰ ਪੈਰੋਲ ਮਿਲਦੀ ਆ, ਅਮਰਤਪਾਲ ਸਿੰਘ ਨੂੰ ਪੈਰੋਲ ਨਹੀਂ ਮਿਲਦੀ। ਇਹਦੇ ਕਾਰਨਾਂ ਪਿੱਛੇ ਤੁਸੀਂ ਦੱਸ ਸਕਦੇ ਹੋ ਕੀ ਕਾਰਨ ਆ? ਇਹਨਾਂ ਦੋਨਾਂ ਕੇਸਾਂ ਦੇ ਵਿੱਚ ਇੱਕ ਬਹੁਤ ਵੱਡਾ ਡਿਫਰੈਂਸ ਹੈ। ਇੱਕ ਸਿਮਿਲੈਰਿਟੀ ਹੈ ਕਿ ਦੋਨੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਆਪਣੇ ਆਪਣੇ ਹਲਕੇ ਦੇ ਲੋਕਾਂ ਨੇ ਚੁਣੇ ਨੇ, ਇਹ ਸਿਮਿਲੈਰਿਟੀ ਹੈ ਦੋਨਾਂ ਦੇ ਵਿੱਚ। ਬਟ ਇੱਕ ਬਹੁਤ ਵੱਡਾ ਡਿਫਰੈਂਸ ਵੀ ਹੈ। ਰਾਸ਼ਟਰ ਦੇ ਉੱਤੇ ਯੂਐਪੀ ਲੱਗੀ ਹੈ, ਐਨਐਸਏ ਨਹੀਂ ਲੱਗੀ। ਸੋ ਉਹਦਾ ਕੇਸ ਜੁਡੀਸ਼ਰੀ ਦੇ ਅੰਡਰ ਜਾਂਦਾ ਹੈ, ਅਦਾਲਤਾਂ ਦੇ ਅਧੀਨ ਹੈ। ਉਹਦਾ ਫੈਸਲਾ, ਉਹਦੀ ਪੈਰੋਲ ਦਾ ਫੈਸਲਾ ਅਦਾਲਤ ਨੇ ਕਰਨਾ ਹੈ। ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਸਰਕਾਰ ਅਪੋਜ਼ ਕਰ ਸਕਦੀ ਹੈ ਅਦਾਲਤ ਵਿੱਚ, ਪਰ ਫੈਸਲਾ ਅਦਾਲਤ ਨੇ ਕਰਨਾ ਹੈ। ਅਮਰਪਾਲ ਦੇ ਉੱਤੇ ਐਨਐਸਏ ਲੱਗੀ ਹੈ, ਐਨਐਸਏ ਲਾਉਂਦੀ ਹੈ ਸਰਕਾਰ। ਹਾਲੀ ਅਮਰਪਾਲ ਦਾ ਕੇਸ ਜੁਡੀਸ਼ਰੀ ਕੋਲ ਨਹੀਂ ਗਿਆ, ਸਰਕਾਰ ਨੇ ਐਨਐਸਏ ਲਾਈ। ਸੋ ਅਮਰਪਾਲ ਨੂੰ ਪੈਰੋਲ ਦੇਣੀ ਨਾ ਦੇਣੀ ਪੋਲੀਟੀਕਲ ਡਿਸੀਜਨ, ਉਹ ਜੁਡੀਸ਼ੀਅਲ ਡਿਸੀਜਨ ਹੋਣਾ ਹੈ ਉਹਦੇ ਬਾਰੇ, ਤੇ ਇਹਦਾ ਪੋਲੀਟੀਕਲ ਡਿਸੀਜਨ ਹੋਣਾ ਹੈ। ਗਵਰਨਮੈਂਟ ਨੇ ਡਿਸੀਜਨ ਲੈਣਾ ਹੈ ਕਿ ਅਸੀਂ ਐਨਐਸਏ ਡਾਇਰੈਕਟਰੀ ਨੂੰ ਪੈਰੋਲ ਦੇਣੀ ਹੈ ਕਿ ਨਹੀਂ ਦੇਣੀ। ਸੋ ਕੋਰਟ ਫਿਰ ਵੀ ਕੋਰਟ ਕੋਲ ਆਪਣਾ ਉਹਦੇ ਕੋਲ ਆਪਣਾ ਇੱਕ ਰਾਈਟ ਹੈਗਾ ਕੋਰਟ ਕੋਲ ਡਿਸਾਈਡ ਕਰਨ ਦਾ। ਬਟ ਕਿਉਂਕਿ ਫੈਸਲਾ ਪੋਲੀਟੀਕਲ ਹੋਣਾ ਹੈ ਤੇ ਕਿਉਂਕਿ ਐਨਐਸਏ ਐਕਚੁਅਲੀ ਪ੍ਰੀਵੈਂਟਿਵ ਡਿਟੈਂਸ਼ਨ ਹੈ, ਕੇਸ ਨਹੀਂ ਹੈ ਉਹਦੇ ਤੇ ਕੋਈ, ਪ੍ਰੀਵੈਂਟਿਵ ਡਿਟੈਂਸ਼ਨ ਨੂੰ ਰੱਖਿਆ ਔਰ ਬਿਲਕੁਲ ਇਲੀਗਲ ਉਹਦੇ ਤੇ ਤੀਸਰੀ ਵਾਰ ਐਨਐਸਏ ਲੱਗੀ ਹੈ। ਪਰ ਇਹ ਪੋਲੀਟੀਕਲ ਡਿਸੀਜਨ। ਦਲ ਖਾਲਸਾ ਡਿਮਾਂਡ ਕਰਦਾ ਹੈ ਕਿ ਐਨਐਸਸੀ ਜਿਹੜਾ ਭਾਰਤ ਤੋਂ ਖਤਮ ਹੋਣੀ ਚਾਹੀਦੀ ਹੈ। ਐਨਐਸਏ ਵੀ ਖਤਮ ਹੋਣੀ ਚਾਹੀਦੀ ਹੈ, ਸੈਡੀਸ਼ਨ ਵੀ ਖਤਮ ਹੋਣੀ ਚਾਹੀਦੀ ਹੈ। ਜਿੰਨੀਆਂ ਡਰੈਕੋਨੀਅਨ ਲਾਜ਼ ਨੇ ਸਾਰੇ ਖਤਮ ਹੋਣੇ ਚਾਹੀਦੇ ਨੇ। ਇਹ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਇੰਡੀਪੈਂਡੈਂਟ ਥਾਟ, ਫਰੀडम ਆਫ ਇੰਡੀਪੈਂਡੈਂਟ ਬਿਲੀਵ ਤੇ ਵਿਸ਼ਵਾਸ ਰੱਖਦੇ ਹੋ, ਔਰ ਜਿੱਥੇ ਦੁਨੀਆ ਪਹੁੰਚ ਚੁੱਕੀ ਹੈ
ਉੱਥੇ ਸੈਡੀਸ਼ਨ ਜਾਂ NSA ਵਰਗੇ ਜਾਂ ਪਬਲਿਕ ਸੇਫਟੀ ਐਕਟ ਵਰਗੇ ਜਾਂ ਆਪਸਾ ਵਰਗੇ ਕਾਨੂੰਨਾਂ ਦੀ ਕੋਈ ਲੋੜ ਹੀ ਨਹੀਂ ਹੈਗੀ। ਇਹ ਤਾਂ ਨਿਰੇ ਰਾਜਨੀਤਿਕ ਲੋਕਾਂ ਦੇ ਰੂਲਰਸ ਦੇ ਹੱਥ 'ਚ ਟੂਲਸ ਨੇ ਦੁਰਵਰਤੋਂ ਕਰਨ ਲਈ, ਆਪਣੇ ਵਿਰੋਧੀਆਂ ਲਈ ਜਾਂ ਜਿਹੜੇ ਇੰਡੀਪੈਂਡੈਂਟ ਸੋਚ ਰੱਖਦੇ ਨੇ ਉਹਨਾਂ ਨੂੰ ਦਬਾਉਣ ਲਈ। ਕਮਲਪਾਲ ਜੀ, ਇੱਕ ਵੀਰ ਬਾਲ ਦਿਵਸ ਮਨਾਇਆ ਜਾਂਦਾ ਕੇਂਦਰ ਸਰਕਾਰ ਵੱਲੋਂ, ਤੇ ਇੱਕ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਨੋਟੀਫਿਕੇਸ਼ਨ ਕੱਢ ਦਿੱਤਾ ਕਿ ਬੱਚੇ ਜਿਹੜੇ ਆ ਉਹ ਡਰੈਸਸ ਪਾ ਕੇ ਸਾਹਿਬਜ਼ਾਦਿਆਂ ਵਰਗੀ, ਮਾਤਾ ਗੁਜਰ ਕੌਰ ਵਰਗੀ, ਕੀ ਲੱਗਦਾ ਤੁਹਾਨੂੰ? ਪਹਿਲਾਂ ਤਾਂ ਕੇਂਦਰ ਸਰਕਾਰ ਵਾਲੇ ਪਾਸੇ ਕੋਸਿਆ ਜਾਂਦਾ ਸੀ, ਹੁਣ ਪੰਜਾਬ ਸਰਕਾਰ ਦਾ ਇਹ ਬਿਆਨ ਜਿਹੜਾ ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਵੀਰ ਬਾਲ ਦਿਵਸ ਮਨਾਉਣ ਦੀ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਦਿੱਤਾ ਸੀਗਾ, ਉਸ ਦਿਨ ਤੋਂ ਹੀ ਅਸੀਂ ਵਿਰੋਧ ਕਰ ਰਹੇ ਹਾਂ। ਕੇਂਦਰ ਸਰਕਾਰ ਦਾ ਤੇ ਚਾਹੇ ਪੰਜਾਬ ਸਰਕਾਰ ਹੋਵੇ, ਗਵਰਨਮੈਂਟ ਹੈਜ਼ ਨੋ ਬਿਜ਼ਨਸ ਟੂ ਇੰਟਰਫੇਅਰ ਇਨ ਰਿਲੀਜੀਅਸ ਮੈਟਰ। ਸਰਕਾਰਾਂ ਦਾ ਕੋਈ ਕੰਮ ਨਹੀਂ ਹੈ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਕਰਨਾ। ਸਾਡੇ ਦਿਨ ਤਿਉਹਾਰ, ਸਾਡੇ ਸ਼ਹੀਦੀ ਦਿਹਾੜਿਆਂ ਨੂੰ ਟਾਈਟਲਸ ਦੇਣੇ, ਇਹ ਫੈਸਲਾ ਅਕਾਲ ਤਖਤ ਨੇ ਕਰਨਾ ਹੈ ਔਰ ਪੂਰੇ ਖਾਲਸਾ ਪੰਥ ਦੀ ਮਰਜ਼ੀ ਦੇ ਨਾਲ ਕਰਨਾ ਹੈ, ਸਲਾਹ ਦੇ ਨਾਲ ਕਰਨਾ ਹੈ। ਇਹ ਕੋਈ ਕਿਸੇ ਸੰਸਥਾ ਦਾ ਫੈਸਲਾ ਨਹੀਂ ਹੈ। ਈਵਨ ਕੋਈ ਕੱਲੀ ਸਿੱਖ ਸੰਸਥਾ ਵੀ ਨਹੀਂ ਕਰ ਸਕਦੀ। ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਦੇ ਉੱਤੇ ਪੰਥ ਜੁੜਦਾ ਤੇ ਫਿਰ ਫੈਸਲੇ ਹੁੰਦੇ ਨੇ ਕਿ ਕਿਹੜੇ ਦਿਨ ਤਿਉਹਾਰ, ਕਿਹੜੇ ਸ਼ਹੀਦੀ ਦਿਹਾੜੇ ਨੂੰ ਕਿਹੜਾ ਟਾਈਟਲ ਦੇਣਾ। ਪਹਿਲੇ ਸਭ ਤੋਂ ਵੱਡਾ ਬਲੰਡਰ ਕੀਤਾ ਸੀ ਭਾਰਤ ਸਰਕਾਰ ਨੇ, ਹੁਣ ਉਸੇ ਰਾਹ ਤੇ ਤੁਰ ਪਈ ਹੈ ਪੰਜਾਬ ਸਰਕਾਰ। ਔਰ 10 ਤਰੀਕ ਦੀ ਕਾਨਫਰੰਸ ਦੇ ਵਿੱਚ ਸਿੰਘ ਸਾਹਿਬਾਨ ਜਾਂ ਸ਼੍ਰੋਮਣੀ ਕਮੇਟੀ ਸਮੇਤ ਕਿਹੜੀਆਂ ਜਥੇਬੰਦੀਆਂ ਨੂੰ ਸੱਦਾ ਪੱਤਰ ਗਏ? ਅਸੀਂ ਸਾਰਿਆਂ ਨੂੰ ਸੱਦਾ ਪੱਤਰ, ਕੁਝ ਨੂੰ ਚਲਾ ਗਿਆ, ਕੁਝ ਨੂੰ ਜਾ ਰਿਹਾ, ਸਭ ਨੂੰ ਕਹਿ ਰਹੇ ਹਾਂ ਕਿ ਤੁਸੀਂ ਆਓ, ਕਿਉਂਕਿ ਇਹ ਇੱਕ ਮਹੱਤਵਪੂਰਨ ਗੱਲ ਹੈ। ਤੁਸੀਂ ਕਿਸੇ ਦੀ ਆਈਡੀਓਲੋਜੀ ਦੇ ਨਾਲ, ਕਿਸੇ ਦੀ ਵਰਕਿੰਗ ਨਾਲ ਸਹਿਮਤ ਹੋ ਨਹੀਂ ਹੋ, ਜਦੋਂ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾ ਰਿਹਾ ਤੇ ਫਿਰ ਮਨੁੱਖੀ ਹੱਕ ਲਿਮਿਟਡ ਦੇ ਵੀ ਨੇ ਤੇ ਪ੍ਰਿਜ਼ਨਰ ਦੇ ਵੀ। ਮਨੁੱਖੀ ਅਧਿਕਾਰ ਇੱਕ ਜੁਝਾਰੂ ਦੇ ਵੀ ਨੇ, ਇੱਕ ਖਾੜਕੂ ਦੇ ਵੀ ਨੇ, ਤੇ ਜਿਹੜਾ ਕੈਦ ਹੈ ਉਹਦੇ ਵੀ ਨੇ, ਚਾਹੇ ਉਹ ਕਿਸੇ ਵੀ ਆਈਡੀਓਲੋਜੀ ਦੇ ਨਾਲ ਜੁੜਿਆ ਹੋ। ਸੋ ਅਸੀਂ ਮਨੁੱਖੀ ਅਧਿਕਾਰ ਦਿਵਸ ਮਨਾ ਰਹੇ ਹਾਂ, ਇਸ ਕਰਕੇ ਸਭ ਨੂੰ ਸੱਦਾ ਹੈਗਾ ਕਿ ਸਾਰੇ ਆਓ। ਔਰ ਇਹ ਪੰਜਾਬ ਸਰਕਾਰ, ਇੱਕ ਹੋਰ ਜਿਹੜਾ ਪੰਜਾਬ ਸਰਕਾਰ ਨੇ ਪਿੱਛੇ ਇੱਕ ਐਂਟੀ ਸੈਕੂਲਰਿਸਟ ਬਿੱਲ ਲਿਆਂਦਾ ਸੀ ਤੇ ਬਾਅਦ ਵਿੱਚ ਇੱਕ ਕਮੇਟੀ ਬਣਾ ਦਿੱਤੀ ਸੀ ਚੀਫ ਕਾਲਸਾ ਦੀਵਾਨ ਦੇ ਹੈੱਡ ਦੀ ਪ੍ਰਧਾਨਗੀ ਹੇਠ, ਉਹਨਾਂ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣੀ ਸੀ ਨਾ, ਉਹ ਮੈਟਰ ਵੀ ਬਿਲਕੁਲ ਸਰਕਾਰ ਰੌਂਗ ਫੁੱਟ ਤੇ ਹੈ। ਸਰਕਾਰ ਦੀ ਉਹ ਗਲਤੀ ਹੈ, ਸਰਕਾਰ ਦਾ ਉਹ ਕੋਈ ਕੰਮ ਨਹੀਂ ਹੈ ਕਿ ਉਸ ਦੇ ਵਿੱਚ ਇੰਟਰਫੇਅਰ ਕਰਨਾ, ਔਰ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹਦੇ ਸਰਕਾਰ ਹੁਣ ਆਪ ਫਸ ਗਈ ਹੈ ਔਰ ਸਰਕਾਰ ਅੱਗੇ ਹੋਰ ਫਸੇਗੀ ਜੇ ਉਸ ਦੇ ਅੱਗੇ ਚੱਲਦੀ ਹੈ।